ਅੱਜ ਯਾਹੂ ਫਾਈਨੈਂਸ ਨੇ ਵੀ ਇੱਕ ਬੜਾ ਆਰਟੀਕਲ ਲਿਖਿਆ। ਉਹਨੇ ਕਿਹਾ ਵੀ ਜਿਹੜਾ ਅਮਰੀਕਨ ਡ੍ਰੀਮ ਆ, ਹੁਣ ਬਹੁਤ ਸਾਰੇ ਲੋਕ ਇਹ ਸੋਚਦੇ ਆ ਵੀ ਟੂ ਲੀਵ, ਵੀ ਹੋਰ ਕਿਤੇ ਜਾ ਕੇ ਆਪਾਂ ਰਹੀਏ। ਬਹੁਤ ਸਾਰੇ ਜਿਹੜੇ ਅਮਰੀਕਨਸ ਆ ਉਹ ਇਹ ਸੋਚ ਰਹੇ ਆ ਵੀ ਜਿਹੜਾ ਸਖਤ ਮਿਹਨਤ ਆ ਉਹ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਊਗੀ ਜਿੱਥੇ ਅੱਗੇ ਲਿਜਾਂਦੀ ਹੁੰਦੀ ਸਹੀ ਸੀ। ਗੱਲ ਹੈ। ਪਿਛਲੇ ਜੇ ਦੇਖਿਆ ਜਾਵੇ 1971 ਤੋਂ ਲੈ ਕੇ ਹੁਣ ਤੱਕ ਯੂਐਸ ਦੇ ਡਾਲਰ ਨੇ 87% ਆਪਣੀ ਪਰਚੇਜ਼ਿੰਗ ਪਾਵਰ ਜਿਹੜੀ ਲੂਜ਼ ਕੀਤੀ ਹੈਗੀ ਆ। ਸੋ ਕਮਰਸ਼ੀਅਲ ਰੀਅਲ ਸਟੇਟ ਆਊਟ ਪਰਫਾਰਮ ਹੋਈ ਆ S&P ਵੀ ਪਿਛਲੇ 25 ਸਾਲਾਂ ਦੇ ਵਿੱਚ। ਪਰ ਵਾਲ ਸਟਰੀਟ ਜਰਨਲ ਨੇ ਇੱਕ NORC ਪੋਲ ਕੀਤਾ ਸੀ ਅਕਤੂਬਰ ਮਹੀਨੇ 'ਚ। ਉਹ ਕਹਿੰਦੇ ਵੀ 45% ਲੋਕ ਇਹ ਸੋਚ ਰਹੇ ਅਮਰੀਕਨ ਵੀ ਅਮਰੀਕਨ ਡ੍ਰੀਮ ਨੋ ਲੋਂਗਰ ਹੋਲਡ। ਇਹ ਲੱਗਦਾ ਨਹੀਂ ਵੀ ਅਸੀਂ ਜਿਹੜਾ ਅਮਰੀਕਨ ਡ੍ਰੀਮ ਆ ਉਸ ਨੂੰ ਅਚੀਵ ਕਰ ਸਕਾਂਗੇ। ਐਸੋਸੀਏਸ਼ਨ ਆਫ ਅਮਰੀਕਨ ਰੈਜ਼ੀਡੈਂਸੀ ਓਵਰਸੀਜ਼ AARO, ਇਹ ਜਿਹੜੇ ਅਮਰੀਕਨ ਸਿਟੀਜ਼ਨ ਲੋਕ ਬਾਹਰਲੇ ਮੁਲਕਾਂ 'ਚ ਰਹਿੰਦੇ ਹੈਗੇ ਆ, ਉਹ ਐਸਟੀਮੇਟ ਕਰਦੇ ਵੀ 5.4 ਮਿਲੀਅਨ ਅਮਰੀਕਨ 2023 ਦੇ ਵਿੱਚ ਬਾਹਰ ਰਹਿੰਦੇ ਸੀ ਅਮਰੀਕਾ ਤੋਂ ਬਾਹਰਲੇ ਮੁਲਕਾਂ 'ਚ। ਇਹ ਕਹਿੰਦੇ ਵਨ ਆਫ ਦਾ ਬਿਗੇਸਟ ਸ਼ੇਅਰ ਆ। 40% ਜੋ ਲੋਕ ਆ ਉਹ ਵੈਸਟਰਨ ਹੈਮੀਸਫੇਅਰ 'ਚ ਰਹਿੰਦੇ ਆ, ਜਿੱਦਾਂ ਕੈਨੇਡਾ ਹੋ ਗਿਆ, ਸੈਂਟਰਲ ਤੇ ਸਾਊਥ ਅਮਰੀਕਾ ਹੋ ਗਿਆ, ਤੇ ਯੂਰਪ ਦੇ ਵਿੱਚ 26% ਤੇ 14% ਜਿਹੜੇ ਆ ਉਹ ਈਸਟ ਏਸ਼ੀਆ ਤੇ ਪੈਸੀਫਿਕ ਦੇ ਵਿੱਚ ਰਹਿ ਰਹੇ ਹੈਗੇ ਆ। ਸੋ ਉਹ ਆਪਾਂ ਦੇਖਿਆ ਹੀ ਆ ਇਨਫਲੇਸ਼ਨ ਨੂੰ ਲੈ ਕੇ ਕਿੰਨੀ ਮਹਿੰਗਾਈ ਹੋਈ ਹੈਗੀ ਆ। ਇੰਟਰਸਟ ਰੇਟ ਬਹੁਤ ਹਾਈ ਹੋਏ ਪਏ ਆ। ਲੋਕਾਂ ਲਈ ਰਹਿਣਾ ਜਿਹੜਾ ਬੜਾ ਇਸ ਟਾਈਮ ਦੇ ਉੱਤੇ ਔਖਾ ਹੋਇਆ ਹੈਗਾ। ਜਿਹੜੀ ਕਾਸਟ ਆ ਘਰਾਂ ਦੀ, ਅਪਾਰਟਮੈਂਟਸ ਦੀ, ਜਿਹੜੇ ਨਵੇਂ ਗ੍ਰੈਜੂਏਟਸ ਆ ਉਹਨਾਂ ਦੇ ਲਈ ਸਰਵਾਈਵ ਕਰਨਾ ਕਿੰਨਾ ਜਿਹੜਾ ਔਖਾ ਚੱਲ ਰਿਹਾ ਹੈਗਾ। ਸੋ ਇਸ ਕਰਕੇ ਬਹੁਤ ਕੁਝ ਜਿਹੜਾ ਅਮਰੀਕਾ ਦੀ ਇਕੋਨਮੀ ਦੇ ਵਿੱਚ ਵੀ ਚੱਲ ਰਿਹਾ। ਉੱਪਰੋਂ ਇੰਨੇ ਲੋਕ ਜਿਹੜੇ ਆਏ ਆ, ਸੋ ਇਹਨਾਂ ਨੂੰ ਜੌਬਸ ਜਿਹੜੀਆਂ ਆ ਉਹ ਕ੍ਰੀਏਟ ਕਰਨੀਆਂ ਪੈਣੀਆਂ ਹੈਗੀਆਂ। ਇਹ 'ਚ ਕੋਈ ਸ਼ੱਕ ਨਹੀਂ ਹੈ ਵੀ ਜੌਬਸ ਅੱਜ ਦੀ ਡੇਟ 'ਚ ਵੀ ਅਮਰੀਕਾ ਦੇ ਵਿੱਚ 8 ਮਿਲੀਅਨ ਤੋਂ ਵੱਧ ਜੌਬਸ ਜਿਹੜੀਆਂ ਅਵੇਲੇਬਲ ਆ। ਪਰ ਉਹਨਾਂ 'ਚ ਬਹੁਤ ਸਾਰੀਆਂ ਜਿਹੜੀਆਂ ਪ੍ਰੋਫੈਸ਼ਨਲ ਜੌਬਸ ਹੈਗੀਆਂ। ਆਰਟੀਫਿਸ਼ੀਅਲ ਇੰਟੈਲੀਜੈਂਸ ਜੋ ਆ ਉਹ 2024 ਦੇ ਵਿੱਚ ਬਹੁਤ ਕੁਝ ਚੇਂਜ ਕਰੂਗੀ। ਬਹੁਤ ਜ਼ਿਆਦਾ ਲੋਕ, ਹਜ਼ਾਰਾਂ ਦੀ ਗਿਣਤੀ 'ਚ ਕਈ ਕੰਪਨੀਆਂ 'ਚ ਲੋਕ ਲੇ ਆਫ ਹੋਣਗੇ। ਜਿਹੜੇ ਲੋ ਲੈਵਲ ਦੇ ਉੱਤੇ ਜਿੱਦਾਂ ਕਸਟਮਰ ਸਰਵਿਸ ਜਾਂ ਹੋਰ ਇੱਦਾਂ ਦੀਆਂ ਜਿਹੜੀਆਂ ਜੌਬਸ ਕਰਦੇ ਹੈਗੇ, ਮਿਨੀਮਲ ਵੇਜਸ ਦੇ ਉੱਤੇ ਜੋ ਜੌਬਸ ਕਰਦੇ ਆ। ਸੋ ਕਾਫੀ ਕੁਝ ਇਸ ਸਾਲ ਦੇ ਵਿੱਚ ਚੇਂਜ ਹੋਣ ਜਾ ਰਿਹਾ ਹੈਗਾ। ਐਕਚੁਅਲ ਕਹਿੰਦੇ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਉਹਦਾ ਅਸਰ ਤੁਸੀਂ 2024 ਦੇ ਵਿੱਚ ਦੇਖੋਗੇ। ਅੱਜ ਯਾਹੂ ਫਾਈਨੈਂਸ ਨੇ ਵੀ ਇੱਕ ਬੜਾ ਆਰਟੀਕਲ ਲਿਖਿਆ। ਉਹਨੇ ਕਿਹਾ ਵੀ ਜਿਹੜਾ ਅਮਰੀਕਨ ਡ੍ਰੀਮ ਆ, ਹੁਣ ਬਹੁਤ ਸਾਰੇ ਲੋਕ ਇਹ ਸੋਚਦੇ ਆ ਵੀ ਟੂ ਲੀਵ, ਵੀ ਹੋਰ ਕਿਤੇ ਜਾ ਕੇ ਆਪਾਂ ਰਹੀਏ। ਬਹੁਤ ਸਾਰੇ ਜਿਹੜੇ ਅਮਰੀਕਨਸ ਆ ਉਹ ਇਹ ਸੋਚ ਰਹੇ ਆ ਵੀ ਜਿਹੜਾ ਸਖਤ ਮਿਹਨਤ ਆ ਉਹ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਊਗੀ ਜਿੱਥੇ ਅੱਗੇ ਲਿਜਾਂਦੀ ਹੁੰਦੀ ਸਹੀ ਸੀ। ਗੱਲ ਹੈ। ਪਿਛਲੇ ਜੇ ਦੇਖਿਆ ਜਾਵੇ 1971 ਤੋਂ ਲੈ ਕੇ ਹੁਣ ਤੱਕ ਯੂਐਸ ਦੇ ਡਾਲਰ ਨੇ 87% ਆਪਣੀ ਪਰਚੇਜ਼ਿੰਗ ਪਾਵਰ ਜਿਹੜੀ ਲੂਜ਼ ਕੀਤੀ ਹੈਗੀ ਆ। ਸੋ ਕਮਰਸ਼ੀਅਲ ਰੀਅਲ ਸਟੇਟ ਆਊਟ ਪਰਫਾਰਮ ਹੋਈ ਆ S&P ਵੀ ਪਿਛਲੇ 25 ਸਾਲਾਂ ਦੇ ਵਿੱਚ। ਪਰ ਵਾਲ ਸਟਰੀਟ ਜਰਨਲ ਨੇ ਇੱਕ NORC ਪੋਲ ਕੀਤਾ ਸੀ ਅਕਤੂਬਰ ਮਹੀਨੇ 'ਚ। ਉਹ ਕਹਿੰਦੇ ਵੀ 45% ਲੋਕ ਇਹ ਸੋਚ ਰਹੇ ਅਮਰੀਕਨ ਵੀ ਅਮਰੀਕਨ ਡ੍ਰੀਮ ਨੋ ਲੋਂਗਰ ਹੋਲਡ। ਇਹ ਲੱਗਦਾ ਨਹੀਂ ਵੀ ਅਸੀਂ ਜਿਹੜਾ ਅਮਰੀਕਨ ਡ੍ਰੀਮ ਆ ਉਸ ਨੂੰ ਅਚੀਵ ਕਰ ਸਕਾਂਗੇ। ਐਸੋਸੀਏਸ਼ਨ ਆਫ ਅਮਰੀਕਨ ਰੈਜ਼ੀਡੈਂਸੀ ਓਵਰਸੀਜ਼ AARO, ਇਹ ਜਿਹੜੇ ਅਮਰੀਕਨ ਸਿਟੀਜ਼ਨ ਲੋਕ ਬਾਹਰਲੇ ਮੁਲਕਾਂ 'ਚ ਰਹਿੰਦੇ ਹੈਗੇ ਆ, ਉਹ ਐਸਟੀਮੇਟ ਕਰਦੇ ਵੀ 5.4 ਮਿਲੀਅਨ ਅਮਰੀਕਨ 2023 ਦੇ ਵਿੱਚ ਬਾਹਰ ਰਹਿੰਦੇ ਸੀ ਅਮਰੀਕਾ ਤੋਂ ਬਾਹਰਲੇ ਮੁਲਕਾਂ 'ਚ। ਇਹ ਕਹਿੰਦੇ ਵਨ ਆਫ ਦਾ ਬਿਗੇਸਟ ਸ਼ੇਅਰ ਆ। 40% ਜੋ ਲੋਕ ਆ ਉਹ ਵੈਸਟਰਨ ਹੈਮੀਸਫੇਅਰ 'ਚ ਰਹਿੰਦੇ ਆ, ਜਿੱਦਾਂ ਕੈਨੇਡਾ ਹੋ ਗਿਆ, ਸੈਂਟਰਲ ਤੇ ਸਾਊਥ ਅਮਰੀਕਾ ਹੋ ਗਿਆ, ਤੇ ਯੂਰਪ ਦੇ ਵਿੱਚ 26% ਤੇ 14% ਜਿਹੜੇ ਆ ਉਹ ਈਸਟ ਏਸ਼ੀਆ ਤੇ ਪੈਸੀਫਿਕ ਦੇ ਵਿੱਚ ਰਹਿ ਰਹੇ ਹੈਗੇ ਆ। ਸੋ ਉਹ ਆਪਾਂ ਦੇਖਿਆ ਹੀ ਆ ਇਨਫਲੇਸ਼ਨ ਨੂੰ ਲੈ ਕੇ ਕਿੰਨੀ ਮਹਿੰਗਾਈ ਹੋਈ ਹੈਗੀ ਆ। ਇੰਟਰਸਟ ਰੇਟ ਬਹੁਤ ਹਾਈ ਹੋਏ ਪਏ ਆ। ਲੋਕਾਂ ਲਈ ਰਹਿਣਾ ਜਿਹੜਾ ਬੜਾ ਇਸ ਟਾਈਮ ਦੇ ਉੱਤੇ ਔਖਾ ਹੋਇਆ ਹੈਗਾ। ਜਿਹੜੀ ਕਾਸਟ ਆ ਘਰਾਂ ਦੀ, ਅਪਾਰਟਮੈਂਟਸ ਦੀ, ਜਿਹੜੇ ਨਵੇਂ ਗ੍ਰੈਜੂਏਟਸ ਆ ਉਹਨਾਂ ਦੇ ਲਈ ਸਰਵਾਈਵ ਕਰਨਾ ਕਿੰਨਾ ਜਿਹੜਾ ਔਖਾ ਚੱਲ ਰਿਹਾ ਹੈਗਾ। ਸੋ ਇਸ ਕਰਕੇ ਬਹੁਤ ਕੁਝ ਜਿਹੜਾ ਅਮਰੀਕਾ ਦੀ ਇਕੋਨਮੀ ਦੇ ਵਿੱਚ ਵੀ ਚੱਲ ਰਿਹਾ। ਉੱਪਰੋਂ ਇੰਨੇ ਲੋਕ ਜਿਹੜੇ ਆਏ ਆ, ਸੋ ਇਹਨਾਂ ਨੂੰ ਜੌਬਸ ਜਿਹੜੀਆਂ ਆ ਉਹ ਕ੍ਰੀਏਟ ਕਰਨੀਆਂ ਪੈਣੀਆਂ ਹੈਗੀਆਂ।
ਇਹ 'ਚ ਕੋਈ ਸ਼ੱਕ ਨਹੀਂ ਹੈ ਵੀ ਜੌਬਸ ਅੱਜ ਦੀ ਡੇਟ 'ਚ ਵੀ ਅਮਰੀਕਾ ਦੇ ਵਿੱਚ 8 ਮਿਲੀਅਨ ਤੋਂ ਵੱਧ ਜੌਬਸ ਜਿਹੜੀਆਂ ਅਵੇਲੇਬਲ ਆ। ਪਰ ਉਹਨਾਂ 'ਚ ਬਹੁਤ ਸਾਰੀਆਂ ਜਿਹੜੀਆਂ ਪ੍ਰੋਫੈਸ਼ਨਲ ਜੌਬਸ ਹੈਗੀਆਂ। ਆਰਟੀਫਿਸ਼ੀਅਲ ਇੰਟੈਲੀਜੈਂਸ ਜੋ ਆ ਉਹ 2024 ਦੇ ਵਿੱਚ ਬਹੁਤ ਕੁਛ ਚੇਂਜ ਕਰੂਗੀ। ਬਹੁਤ ਜ਼ਿਆਦਾ ਲੋਕ ਹਜ਼ਾਰਾਂ ਦੀ ਗਿਣਤੀ 'ਚ ਕਈ ਕੰਪਨੀਆਂ 'ਚ ਲੋਕ ਲੇ ਆਫ ਹੋਣਗੇ। ਜਿਹੜੇ ਲੋ ਲੈਵਲ ਦੇ ਉੱਤੇ ਜਿੱਦਾਂ ਕਸਟਮਰ ਸਰਵਿਸ ਜਾਂ ਹੋਰ ਇੱਦਾਂ ਦੀਆਂ ਜਿਹੜੀਆਂ ਜੌਬਸ ਕਰਦੇ ਹੈਗੇ ਮਿਨੀਮਲ ਵੇਜਸ ਦੇ ਉੱਤੇ ਜੋ ਜੌਬਸ ਕਰਦੇ ਆ। ਸੋ ਕਾਫ਼ੀ ਕੁਝ ਇਸ ਸਾਲ ਦੇ ਵਿੱਚ ਚੇਂਜ ਹੋਣ ਜਾ ਰਿਹਾ ਹੈਗਾ। ਐਕਚੁਅਲ ਕਹਿੰਦੇ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਉਹਦਾ ਅਸਰ ਤੁਸੀਂ 2024 ਦੇ ਵਿੱਚ ਦੇਖੋਗੇ।